ਬਾਜੀ ਸਿਆਣੇ ਕਹਿੰਦੇ ਆ ਵੀ ਹਰ ਖੁੱਡ 'ਚ ਹੱਥ ਨਹੀਂ ਪਾਈਦਾ, ਵੀ ਕਿਸੇ ਦੇ ਅੱਗੋਂ ਸੱਪ ਵੀ ਲੜ ਜਾਂਦਾ। ਡਾਕਟਰ ਅਫਾਨ ਕੈਸਰ ਹਰ ਖੁੱਡ 'ਚ ਹੱਥ ਪਾਉਂਦਾ। ਤੇ ਇਹਨੂੰ ਵੇਖੋ ਐਤਕੀ ਨਾਨਾਂ ਦੇ ਬਜਾਏ ਸ਼ਾਇਦ ਰੋਟੀਆਂ ਤੇ ਵੀ ਲੱਗਣ ਜੇ अस्सलाम वालेकुम जी। इस टाइम ਦੁਪਹਿਰਾ ਟਿਕਿਆ ਜੀ ਤੇ ਅਸੀਂ ਬੈਠੇ ਆ ਬੋਰਡ ਦੀ ਛਾਂ ਥੱਲੇ ਤੇ ਗੱਲਾਂ ਬਾਤਾਂ ਹੋ ਰਹੀਆਂ। ਪਿੰਡਾਂ ਦੇ ਵਿੱਚ ਬੰਦਿਆਂ ਕੋਲ ਟਾਈਮ ਖੁੱਲਾ ਹੁੰਦਾ, ਸਾਡੇ ਕੋਲ ਬੈਠਿਆ ਦੁਬਈ ਵਾਲਾ ਰਜੋਕਾ ਦੁਬਈ ਵਾਲਾ ਬੈਠਾ ਜੀ। ਤੁਸੀਂ ਬੜਾ ਮਸ਼ਹੂਰ ਚੈਨਲ ਆ, ਤੁਸੀਂ ਦੇਖਿਆ ਹੋਣਾ ਜੀ, ਰਜੋਕਾ ਦੁਬਈ ਵਾਲਾ। ਮੁਸ਼ਤਾਕ ਹਸਰਤ ਰਜੋਕਾ ਸਾਹਿਬ ਸਾਡੇ ਕੋਲ ਬੈਠੇ ਆ ਤੇ ਅਸੀਂ ਗੱਲਾਂ ਬਾਤਾਂ ਕਰਦੇ ਆ ਜੀ, ਫਿਰ ਤੁਹਾਨੂੰ ਸੁਣਾਉਂਦੇ ਉਹਨੇ ਸਰੋਇਆ ਸਾਹਿਬ 2 ਟੀਕੇ ਜੱਟ ਨੂੰ ਬੜੇ ਲੱਗੇ ਨੇ ਜ਼ਿਮੀਂਦਾਰ ਨੂੰ। ਇੱਕ ਤੇ ਜਿਹੜਾ ਅਫਾਨ ਕੈਸਰ ਨੇ ਲਾਇਆ ਹੈ ਨਾ, ਤੇ ਇੱਕ ਮਰੀਮ ਨੇ ਜਿਹੜਾ ਗੰਦਾ ਮਾਲਾ ਲਾ ਦਿੱਤਾ। ਤੇ ਮੈਨੂੰ ਲੱਗਦਾ ਹੈ ਵੀ ਐਤਕੀ ਨਾ ਲੱਗ ਕਮਾਨ ਵਾਲਾ ਵੀ ਜਾਣਾ। ਉਹ ਤਾਂ ਹਰ ਸਾਲ ਹਜੇ ਤੱਕ ਪੇਮੈਂਟਾਂ ਰੁਕੀਆਂ, ਉਹ ਤਾਂ ਲੱਗਦਾ ਹੀ ਲੱਗਦਾ। ਉਹ ਅਫਾਨ ਕੈਸਰ ਸਾਹਿਬ ਅੱਗੇ ਚਲੋ ਤੁਸੀਂ ਬਿਹਤਰ ਬੋਲਦੇ ਹੋ, ਉਸਤਾਦ ਹੋ ਜੀ। ਤੇ ਮੈਂ ਨਾ ਵੀ ਉਹਨੂੰ ਹੋਰ ਟਾਪਿਕ ਕੋਈ ਨਹੀਂ ਮਿਲਿਆ। ਉਸ ਇਹ ਨਹੀਂ ਦੱਸਿਆ ਕਿ ਡਾਕਟਰ ਜਿਹੜੇ ਨੇ ਉਹਨਾਂ ਕੋਲ ਜਦੋਂ ਕੰਪਨੀਆਂ ਆਉਂਦੀਆਂ ਹਨ ਬਈ ਸਾਡੀ ਦਵਾਈ ਤੁਸੀਂ ਲਿਖੋ, ਅਸੀਂ ਤੁਹਾਡੇ ਘਰ ਦੀ ਏਸੀ ਪਹੁੰਚਾ ਦੇਵਾਂਗੇ, ਏਅਰ ਕੰਡੀਸ਼ਨਰ ਲਵਾ ਦੇਵਾਂਗੇ। ਉਹਨਾਂ ਇਹ ਨਹੀਂ ਦੱਸਿਆ, ਉਹਨਾਂ ਇਹ ਬਸ ਤਜਰਬਾ ਕੀਤਾ ਹੈ, ਉਹਨਾਂ ਇਹ ਸਟੱਡੀ ਕੀਤੀ ਹੈ, ਮੁਆਸ਼ਰੇ ਦਾ ਇਹ ਬੁਰਾਈ ਉਹਨਾਂ ਨੂੰ ਲੱਭੀ ਹੈ ਕਿ ਮਤੀਰੇ 'ਚ ਟੀਕਾ ਲਾਉਂਦੇ ਨੇ। ਤੇ ਇਹ ਰਜੋਕਾ ਤੁਹਾਡੇ ਵਾਲੇ ਪਾਸੇ ਲੱਗਦੇ ਮਤੀਰੇ? ਜੀ ਲੱਗਦੇ ਵੀ ਬੜੇ, ਬਹੁਤ ਜ਼ਿਆਦਾ ਲੱਗਦੇ ਚਨੇੜ ਦਰਿਆ ਦੇ ਵਿੱਚ। ਜੀ ਜੀ। ਸਰਿੰਜਾਂ ਕਿੰਨੀਆਂ ਕਿ ਉੱਥੇ? ਸਰੰਜਾਸਾਂ ਤੇ ਕੋਈ ਨਹੀਂ ਵੇਖੀਆਂ ਜੀ। ਅੱਛਾ, ਮੈਂ ਕਿਹਾ ਉੱਥੇ ਤਾਂ ਪਹਾੜ ਲੱਗੇ ਹੋਣੇ, ਇੰਨੇ ਮਤੀਰੇ ਲੱਗਦੇ ਆ ਜਦੋਂ ਟੀਕੇ ਜੇ ਲਾਉਂਦੇ ਆ ਬੰਦੇ। ਅਸੀਂ ਕੋਈ ਨਹੀਂ। ਤੇ ਉੱਥੇ ਦਾ ਕੰਮ ਵੀ, ਰੋਜ਼ਗਾਰ ਵੀ ਬੜਾ ਹੋਣਾ ਟੀਕੇ ਲਾਣੇ ਵਾਲੇ ਬੰਦਿਆਂ ਦਾ। ਲੱਖਾਂ ਦਵਾਣਾ ਹੁੰਦਾ ਵਾ, ਹਜ਼ਾਰਾਂ ਬੰਦੇ ਟੀਕਿਆਂ ਵਾਲੇ ਜਿਹੜੇ ਆ। ਸਾਨੂੰ ਤਾਂ ਅੱਜ ਤੱਕ ਟੀਕਾ ਲਾਉਣ ਲਈ ਵੀ ਕਿਸੇ ਨੇ ਨਹੀਂ ਸੱਦਿਆ। ਬਾਜੀ ਸਿਆਣੇ ਕਹਿੰਦੇ ਆ ਵੀ ਹਰ ਖੁੱਡ 'ਚ ਹੱਥ ਨਹੀਂ ਪਾਈਦਾ, ਵੀ ਕਿਸੇ ਦੇ ਅੱਗੋਂ ਸੱਪ ਵੀ ਲੜ ਜਾਂਦਾ। ਡਾਕਟਰ ਅਫਾਨ ਕੈਸਰ ਹਰ ਖੁੱਡ 'ਚ ਹੱਥ ਪਾਉਂਦਾ। ਬਥੇਰੀ ਹੁਣ ਤਾਂ ਲੋਕਾਂ ਨੇ ਕੁੱਤੇ ਖਾਣੀ ਕਰਤੀ, ਬਹੁਤ ਜ਼ਿਆਦਾ ਬੰਦਿਆਂ ਨੇ ਵੀਡੀਓ ਬਣਾਈਆਂ। ਤੇ ਜਿਹੜਾ ਮੇਰਾ ਕੰਮ ਹੀ ਨਹੀਂ ਜੀ, ਮੇਰਾ ਤੁੱਕ ਹੀ ਨਹੀਂ ਬਣਦਾ, ਮੈਂ ਉਹਦੇ ਵਿੱਚ ਲੱਤ ਡਾਵਾਂ ਦੂਏ ਦੇ ਕੰਮ। ਉਹ ਡਾਕਟਰ ਆ, ਉਹ ਡਾਕਟਰ ਦਾ ਕੀ ਕੰਮ ਆ ਸਾਡੇ ਜ਼ਿਮੀਂਦਾਰਾਂ ਦੇ ਵਿੱਚ ਲੱਤ ਡਾਉਣ ਦਾ? ਅੱਛਾ ਜੀ, ਮਤੀਰਿਆਂ ਨੂੰ ਟੀਕੇ ਲੱਗਦੇ, ਲੈ ਨਵੀਂ ਸੁਣ ਲੈ। ਤੇ ਉਹ ਫੜ ਕੇ 1600 ਰੁਪਈਆ ਰੇਟ ਸੀਗਾ, ਤੇ ਉਹਦੀ ਇੰਨੀ ਕੁ ਖੱਚ ਮਾਰਨ ਨਾਲ ਉਹ 700 ਰੁਪਈਆ ਹੋ ਗਿਆ। ਬੇੜਾ ਗਰਕ ਕਰਤਾ, ਸਾਰੀ ਮਾਰਕੀਟ ਕਹਿੰਦੇ ਡੇਗਤੀ। ਆ ਬਾਕੀ ਸਾਡੇ ਹਾਲ ਤਾਂ ਇਹ ਹੈ ਨਾ ਵੀ ਜੇ ਕੋਈ ਕਹੇ ਨਾ ਵੀ ਤੁਹਾਡਾ ਕੰਨ ਕੁੱਤਾ ਲੈ ਗਿਆ, ਕੰਨ ਤੇ ਹੱਥ ਫੇਰ ਕੇ ਨਹੀਂ ਦੇਖਦੇ ਹੈ, ਕੁੱਤੇ ਦੇ ਪਿੱਛੇ ਦੌੜ ਪੈਂਦੇ ਆ ਵੀ ਕੰਨ ਇਹਦੇ ਕੋਲ ਫੜੀਏ ਹੈ। ਉਹ ਹੁਣ ਬਸ ਜਦੋਂ ਇੱਕ ਗੱਲ ਹੋ ਗਈ ਕਹਿਣਾ, ਉਹ ਕहीं ਹਰ ਬੰਦਾ ਹੀ ਪੱਕਾ ਹੋ ਗਿਆ ਇਸ ਗੱਲ ਤੇ ਵੀ ਇਹਨੂੰ ਤਾਂ ਟੀਕਾ ਹੀ ਲੱਗਦਾ, ਲਾਲ ਰੰਗੀ ਟੀਕੇ ਨਾਲ। ਉਹ ਸਾਡਾ ਤਾਂ ਇਹ ਵੀ ਹੰਡਵਾਣੇ ਵਾਲਾ ਪ੍ਰੋਗਰਾਮ ਹੀ ਵੜ ਗਿਆ। ਤੇ ਬਾਕੀ ਗੰਦਮ ਜਿਹੜੀ ਹੈ ਨਾ ਯੂਕਰੇਨ ਤੋਂ ਲੈ ਲਈ, ਗੰਦਮ ਵਾਲਾ ਵੀ ਪ੍ਰੋਗਰਾਮ ਵੜ ਹੀ ਗਿਆ। ਤੇ ਜੇ ਅੱਲਾ ਨਾ ਕਰੇ ਹੁਣ ਕਮਾਨ ਦਾ ਰੇਟ ਨਾ ਆਇਆ ਤੇ ਫਿਰ ਮੇਰੇ ਖਿਆਲ ਨਾਲ ਤੇ ਜ਼ਿਮੀਂਦਾਰ ਖੁਦਕੁਸ਼ੀਆਂ ਹੀ ਕਰੇਗਾ। ਹਾਂ ਸਹੀ ਗੱਲ। ਵੇਖੋ ਜੀ, ਖਾਦ ਉੱਥੇ ਹੀ ਖਲੀ ਹੈ। ਤੇ ਇਹਨੂੰ ਵੇਖੋ ਐਤਕੀ ਨਾਨਾਂ ਦੇ ਬਜਾਏ ਸ਼ਾਇਦ ਰੋਟੀਆਂ ਤੇ ਵੀ ਲੱਗਣ, ਜੇ ਨਾਲ ਵੀ ਕੋਈ ਹਾਲ ਹੋ ਗਿਆ ਤੇ ਰੋਟੀ ਤੇਲਾਂ ਵਾਲੀ ਚੱਲੇਗੀ। ਤੇਲ ਬਹੁਤ ਲੱਗਦਾ ਹੈ ਜੀ, ਤੇਲ ਬਹੁਤ ਲੱਗਿਆ ਆ। ਸਾਡੀ ਜੀ ਸਾਹਿਬ ਬੀਬੀ ਪੰਜਾਬ ਦੀ ਕਹਿੰਦੀ ਆ ਵੀ ਮੈਂ ਕਣਕ ਨਹੀਂ ਖਰੀਦੀ ਕਿਸਾਨਾਂ ਤੋਂ, ਮੈਂ ਕਰਪਸ਼ਨ ਰੋਕਦੀ। ਤਾਂ ਦੇਖ ਉਹਨੇ ਕੈਸਾ ਹੱਲ ਕੱਢਿਆ ਕਰਪਸ਼ਨ ਰੋਕਣ ਦਾ, ਵੀ ਇਹਦੇ ਨਾਲੋਂ ਤਾਂ ਸਾਰੇ ਜੰਦਰੇ ਮਾਰਦੇ ਮਹਿਕਮਿਆਂ ਨੂੰ ਜੇ ਇਦਾਂ ਕਰਪਸ਼ਨ। ਮੁੱਦਾ ਮੁਕਾ ਦੋ, ਮੁੱਦਾ ਮੁਕਾ ਦੋ। ਇਹ ਕੋਈ ਤਰੀਕਾ ਤਾਂ ਨਹੀਂ ਹੈ ਕਰਪਸ਼ਨ ਰੋਕਣ ਦਾ। ਬਸ ਉਹ ਉਹਨਾਂ ਨੂੰ ਜ਼ਿਮੀਂਦਾਰਾਂ ਨਾਲ ਇਸ ਪਾਰਟੀ ਦੀ ਹਕੂਮਤ ਜਦੋਂ ਵੀ ਆਈ ਹੈ ਨਾ ਜੀ, ਜ਼ਿਮੀਂਦਾਰਾਂ ਵੱਲ ਧਿਆਨ ਇਹਨਾਂ ਦਾ ਗਿਆ ਹੀ ਕੋਈ ਨਹੀਂ। ਉਹ ਕਹਿੰਦੇ ਨਹੀਂ ਹੈ ਵੀ ਉਹ ਸ਼ਿਕਾਇਤ ਨਾ ਕੋਈ ਲਾਵੇ, ਤੇ ਇਸ ਕਰਕੇ ਨਾ ਉਹ ਸ਼ਿਕਾਇਤ ਵਾਲਾ ਬਕਸੀ ਕਾਟ ਲੈਂਦੇ ਆ ਵੀ ਨਾ ਉਹ ਬਕਸਾ ਹੋਏਗਾ ਨਾ ਉਹਦੇ ਸ਼ਿਕਾਇਤ ਕੋਈ ਪਾਏਗਾ। ਹਾਂ ਤੇ ਨਾ ਉਹ ਕਹਿੰਦੇ ਵੀ ਇਹਦਾ ਹੱਲ ਹੀ ਇਹੀ ਆ ਵੀ ਕਰਪਸ਼ਨ ਹੁੰਦੀ ਆ। ਤੇ ਰਜੋਕਾ ਸਾਹਿਬ, ਮੈਂ ਅੱਗੇ ਵੀ ਵੀਡੀਓ 'ਚ ਵੀ ਗੱਲ ਕੀਤੀ, ਮੈਂ ਹੁਣ ਤੁਹਾਡੇ ਰਾਹੀਂ ਵੀ ਕਰਦਾ ਕਿ ਸਾਡੇ ਨਾ ਕਿਸਾਨਾਂ ਨੂੰ ਆਪਣੇ ਆਪ ਨੂੰ ਬਦਲਣਾ ਪੈਣਾ। ਜੇ ਹਕੂਮਤਾਂ ਨਹੀਂ ਨਾ ਬਦਲ ਰਹੀਆਂ ਤੇ ਅਸੀਂ ਬਦਲ ਜਾਈਏ। ਅਸੀਂ ਜਿਹੜੀਆਂ ਫਸਲਾਂ ਦੇ ਉੱਤੇ ਇਹ ਸਿਆਸਤ ਕਰਦੇ ਆ, ਜਿਹੜੀਆਂ ਫਸਲਾਂ ਦੇ ਉੱਤੇ ਇਹ ਮਾਫੀਆ ਬੈਠਾ, ਜਿਹੜੀਆਂ ਫਸਲਾਂ ਦੇ ਉੱਤੇ ਇਹਨਾਂ ਦੀ ਇਜਾਰਾਦਾਰੀ ਆ, ਅਸੀਂ ਉਹ ਫਸਲਾਂ ਹੀ 4 ਸਾਲ ਨਾ ਲਾਈਏ। ਅਸੀਂ ਉਹ ਕੰਮ ਹੀ ਉਹ ਕਰੀਏ ਜਿਹੜਾ ਆਮ ਬੰਦਾ, ਗਰੀਬ ਬੰਦਾ ਗਾਹਕ ਹੋਵੇ। ਤੇਰੇ ਵਰਤਨ ਦੀ ਸ਼ੈਬ ਹੋਵੇ, ਮੇਰੇ ਵਰਤਨ ਦੀ ਸ਼ੈਬ ਹੋਵੇ, ਬਾਬੇ ਦੇ ਵਰਤਨ ਦੀ ਸ਼ੈਬ, ਇਦਾਂ ਦੇ ਫਸਲਾਂ ਹੀ ਉਹ ਲਾਈਏ ਵੀ ਕਿੱਦਾਂ ਵੀ ਦੁੱਧ ਗਰੀਬ ਨੇ ਵੀ ਪੀਣਾ, ਅਮੀਰ ਨੇ ਵੀ ਪੀਣਾ। ਡੰਗਰ ਰੱਖੀਏ, ਦੁੱਧ ਦਾ ਕੰਮ ਕਰੀਏ, ਦੁੱਧ ਦੀ ਕਮੀ ਪੂਰੀ ਕਰੀਏ। ਗੋਸ਼ਤ ਕੋ ਕੱਟਾ ਵੱਛਾ ਪਾਲੀਏ ਵੀ ਗੋਸ਼ਤ ਦੀ ਕਮੀ ਪੂਰੀ ਹੋਵੇ।
ਫਿਰ ਸਬਜ਼ੀਆਂ ਲਾਈਏ, ਸਬਜ਼ੀ ਹਰ ਬੰਦੇ ਨੇ ਖਾਣੀ, ਗਰੀਬ ਨੇ ਵੀ ਖਾਣੀ, ਅਮੀਰ ਨੇ ਵੀ ਖਾਣੀ। ਫਿਰ ਆ ਬਜ਼ੁਰਗ ਬੈਠੇ ਆ ਵੀ ਇੱਕ ਕਮੇਟੀ ਐਸੀ ਆ ਵੀ ਕੋਈ 10 ਮਰਲੇ ਦੁਹਾੜਾ ਕਨਾਲ ਪਪੂਲਰ ਲਾ ਦਈਏ, ਕੋਈ ਦਰਖਤ ਲਾ ਦਈਏ, ਲਾ ਕੇ ਭੁੱਲ ਜਾਈਏ। 4 ਸਾਲਾਂ ਬਾਅਦ ਇਕੱਠੇ ਲੱਖ ਰੁਪਏ ਆ ਜਾਣੇ ਕਿ ਨਹੀਂ ਆ ਜਾਣੇ? ਉਹ ਕਿਸੇ ਧੀ ਦੇ ਕੰਮ ਆ ਗਏ, ਕਿਸੇ ਪੁੱਤ ਦੇ ਕੰਮ ਆ ਗਏ। ਜ਼ਰੂਰੀ ਨਹੀਂ ਵੀ ਪੈਸੇ ਕਮਾਦ ਚ ਤੇ ਪਏ ਆ ਤੇ ਮੱਕੀ ਚ ਹੀ ਪਏ ਆ। ਇਹ ਤਾਂ ਜਦੋਂ ਤੱਕ ਲਾਣੀਆਂ ਇਹ ਛੇਤਰ ਹੀ ਖਾਣੇ ਆ। ਸਾਡੇ ਚ ਹੋਰ ਭੈੜ ਵੀ ਆ ਨਾ ਰਾਣਾ ਸਾਹਿਬ, ਅਸੀਂ ਜਿਹੜੀ ਫਸਲ ਦੇ ਮਗਰ ਪੈਨੇ ਫਿਰ ਸਾਰੇ ਪੈ ਜਾਂਦੇ। ਜਦੋਂ ਤੱਕ ਉਹ ਫਸਲ ਨੂੰ ਜੂਤ ਨਹੀਂ ਫਿਰਦਾ ਤੇ ਆਪਣੇ ਆਪ ਨੂੰ ਫਿਰਦਾ, ਹਟਦੇ ਨਹੀਂ। ਫਸਲ ਨੂੰ ਕੀ ਜੂਤ ਫਿਰਦਾ, ਬੰਦਿਆਂ ਨੂੰ ਫਿਰਦਾ ਜੂਤ, ਤਾਂ ਬੰਦੇ ਨੂੰ ਫਿਰਦਾ। ਘਾਟਾ ਪੈਂਦਾ ਤਾਂ ਛੱਡ। ਉਹ ਘਾਟਾ ਇਸੇ ਗੱਲ ਤੇ ਪਾ ਕੇ ਛੱਡ ਦੇਣਾ। ਮੈਂ ਵੀ ਲਾ ਲਈ, ਰੇਟ ਨਹੀਂ ਰਹਿੰਦਾ। ਪਿਛਲੇ ਸਾਲ ਨਾ ਮੈਂ ਤਿਲੀ ਗੱਡੀ 8 ਕਿਲੋ। ਅੱਛਾ ਜੀ। ਤੇ ਮੈਨੂੰ ਰੱਬ ਵੱਲੋਂ ਨਾ ਵਕਤ ਲੱਗ ਗਿਆ। ਪਿਛਲੇ ਸਾਲ ਰੇਟ ਬੜਾ ਸੀ ਸੋਹਣਾ ਜੀ। ਪੂਰੇ ਪਿੰਡ 'ਚ ਜਿਹੜਾ ਕੋਈ ਪੁੱਛੇ ਸੁਣਾ ਤਿਲੀ ਦੀ ਕੀ ਬਣੀ ਹੈ। ਇੱਕ ਤੇ ਉਹ ਬਾਲਣ ਲੋਕਾਂ ਨੇ ਮੇਰੇ ਕੋਲ ਮੰਗਿਆ ਕਿ ਯਾਰ ਨਾ ਬਾਲਣ ਦੇ ਦੇਈ ਛੰਡ ਕੇ ਨਾ। ਮੈਂ ਠੀਕ, ਬਾਲਣ ਬੜਾ ਸਵਾਦੀ। ਹਾਂਜੀ ਬਾਲਣ ਸਭ ਤੋਂ ਚੰਗਾ ਬਾਲਣ ਤਵੀ ਦਾ। ਮੈਂ ਕਿਹਾ ਠੀਕ ਹੈ ਲੈ ਜਾਈ। ਉਹ ਇਦਾਂ ਨਾ ਕਰਕੇ ਇਦਾਂ ਕਰਕੇ ਪੂਰੇ ਪਿੰਡ ਨੂੰ ਪਤਾ ਲੱਗ ਗਿਆ ਕਿ ਨਤੀਲੀ ਗੱਡੀ ਹੈ। ਜਿਹੜਾ ਕੋਈ ਮੈਥੋਂ ਪੁੱਛੇ ਮੈਂ ਕਮਾ ਬਾਦਸ਼ਾਹ ਬਣ ਗਿਆ। ਮੈਂ ਕਿਹਾ ਯਾਰ 16000 ਤੂੰ ਮਣ ਕਿਸੇ ਫਸਲ ਦਾ ਵੇਖਿਆ ਤੁਸੀਂ? ਬੰਦਾ ਲੈ ਜਾਵੇ ਮੋਟਰਸਾਈਕਲ ਦੇ ਉੱਤੇ ਪਿੱਛੇ ਰੱਖ ਕੇ 16000 ਵੱਟ ਕੇ ਆ ਗਿਆ। 16000 ਰੁਪਇਆ ਕਦੀ ਕਿਸੇ ਫਸਲ ਦਾ ਨਹੀਂ ਦਿਆ। ਉਹ ਜਨਾਬ ਇਸ ਵਾਰੀ ਸਾਰੇ ਪਿੰਡ ਨੇ ਗਾੜ ਦਿੱਤੀ, ਮੈਂ ਨਹੀਂ ਗੱਡੀ। ਮੈਂ ਕਿਹਾ ਹੁਣ ਇਹਨੂੰ ਲਿੱਤਰ ਵਜੇ ਦੇ ਲੈ ਕੇ ਕੋਈ ਆਈ ਬਤੇ ਬਾਜਰਾ ਕਰ ਨਾ ਦੋਈ ਫਸਲ ਨੂੰ ਲਿੱਤਰ ਪੈ ਰਿਹਾ। ਚਲੋ ਇਹਦੇ ਤੇ ਖਰਚਾ ਘੱਟ ਹੈ, ਇਸ ਨੂੰ ਕੱਢ ਲਈਏ। ਆ ਵੇਲੀ ਪਈ ਰਹਿਣ ਤੋਂ। ਇਹ ਨਾ ਜੀ ਉਹ ਇੱਕ ਬਾਬਾ ਜੀ ਨੇ ਉਹ ਵੀਡੀਓ ਛੱਡਦੇ ਨੇ ਇੱਥੇ ਨਿਆਬ ਰਿਸਰਚ ਕੇ ਨਾ ਸਾਇੰਸਦਾਨ ਨੇ ਐਗਰੀਕਲਚਰ ਦੇ ਦਾੜੀ ਵਾਲੇ ਜੀ ਬਾਬਾ ਦਾੜੀ ਵਾਲਾ ਜੀ। ਉਹ ਦੱਸ ਰਹੇ ਸੀ ਕਿ ਇੱਥੇ ਆਏ ਸੀ ਚਾਈਨਾ ਤੋਂ ਇੱਕ ਵਫਦ, ਤੇ ਉਹਨਾਂ ਕੋਲ ਮੈਂ ਪੁੱਛਿਆ ਕਿ ਸਾਡੇ ਕੋਲ ਤਿਲੀ ਬਹੁਤ ਜ਼ਿਆਦਾ ਕਾਸ਼ਤ ਹੋ ਗਿਆ ਤੇ ਇਹਦਾ ਹੁਣ ਕੀ ਬਣੇਗਾ। ਉਸ ਕਿਹਾ ਅਸੀਂ ਚਾਈਨਾ ਵਾਲਿਆਂ ਨੇ ਕਿਹਾ ਕਿ ਅਸੀਂ ਇਕੱਲੇ ਪਾਕਿਸਤਾਨ ਤੋਂ ਤਿਲੀ ਨਹੀਂ ਸੀ ਮੰਗਵਾਉਂਦੇ, ਅਸੀਂ ਕਿਰਗਿਸਤਾਨ ਤੋਂ ਮੰਗਵਾਉਂਦੇ ਸੀ, ਹੋਰ ਵੀ ਮਮਾਲਕਾਂ ਤੋਂ ਮੰਗਵਾਉਂਦੇ ਸੀ। ਪਾਕਿਸਤਾਨ ਕੱਲਾ ਸਾਡੀ ਜ਼ਰੂਰਤ ਨਹੀਂ ਪੂਰੀ ਕਰ ਸਕਦਾ, ਜਿੰਨੇ ਮਰਜ਼ੀ ਕਾਸ਼ਤ ਹੋ ਜਾਵੇ ਉੱਥੇ ਤੇ ਅਗਰ ਜੇ ਸਾਡੀ ਹਕੂਮਤ ਭੇਜੇ ਦਿਆਨਤਦਾਰੀ ਨਾਲ ਜਿੰਨੀ ਸਾਡੀ ਤਿਲੀ ਹੋਵੇ ਉਹ ਇਹਨੂੰ ਫੌਰਨ ਹੀ ਬਾਹਰ ਭੇਜੀ ਜਾਏ, ਫਿਰ ਤੇ ਜ਼ਿਮੀਂਦਾਰ ਠੀਕ ਰਹਿ ਜਾਵੇਗਾ। ਜੇ ਬਾਹਰ ਨਾ ਭੇਜੀ ਤੇ ਇਹਨਾਂ ਨੇ ਥੋੜੀ ਜਿਹੀ ਡਿਲੇ ਕਰ ਲਈ ਮਹੀਨਾ ਦੋ, ਤੇ ਫਿਰ ਆਪਣਾ ਪ੍ਰੋਗਰਾਮ ਫਿਰ ਵੜ ਜਾਣਾ। ਆ ਜਿਹੜੀ ਵੀ ਚੀਜ਼ ਐਕਸਪੋਰਟ ਹੁੰਦੀ ਹੈ ਵੱਜ ਜਾਂਦੀ ਹੈ। ਇਹ ਰਾਣਾ ਸਾਹਿਬ ਤਿਲੀ ਦੀ ਖਪਤ ਹੈ ਕਿੰਨੀ ਕਰਦੇ? ਤਿਲੀ ਪਹਿਲੇ ਵੀ ਈਰਾਨ ਜ਼ਿਆਦਾ ਜਾਂਦੀ ਹੈ ਤੇ ਚੀਨ ਚ ਵੀ ਹੈ ਹੁਣ, ਕਿਉਂਕਿ ਕੋਈ ਵੀ ਚੀਜ਼ ਹੈ ਨਾ ਜਿਹਦੀ ਐਕਸਪੋਰਟ ਹੈ ਨਾ। ਹੁਣ ਇੱਥੇ ਰੋਡ ਗਰਾਸ ਤੇ ਸੁੱਕਾ ਲੂਸਣ ਜਿਹੜਾ ਵਾ ਇਹ ਐਕਸਪੋਰਟ ਹੁੰਦਾ ਵਾ ਮਿਡਲ ਈਸਟ ਨੂੰ, ਤੇ ਮੁਰੱਬਿਆਂ ਦੇ ਮੁਰੱਬੇ ਇੱਥੇ ਲੱਗੇ ਹੋਏ ਆ ਮਲਤਾਨ ਵਾਲੀ, ਡੇਰਾ ਗਾਜ਼ੀ ਖਾਨ, ਰਾਜਨਪੁਰੀ, ਤੇ ਉੱਥੋਂ ਸਾਰਾ ਜਿਹੜਾ ਵਰਨਾ ਤੋਂ ਇੱਥੇ ਤਾਂ ਕੋਈ ਵੀ ਚੀਜ਼ ਐਕਸਪੋਰਟ ਜਿਹੜੀ ਹੋਣੀ ਸ਼ੁਰੂ ਹੋ ਜਾਂਦੀ ਹੈ ਨਾ ਉਹ ਤਾਂ ਫਿਰ ਚੱਲ ਜਾਂਦੀ ਹੈ। ਤੇ ਜਦੋਂ ਚੀਜ਼ ਕੋਈ ਐਕਸਪੋਰਟ ਨਹੀਂ ਹੁੰਦੀ ਹੈ ਤੇ ਫਿਰ ਤਾਂ ਰੌਲਾ ਹੀ ਪੈਂਦਾ ਵਾ। ਇਹ ਤੇਲਦਾਰ ਜਿੰਨੀ ਮਰਜ਼ੀ ਵੀ ਅੱਛੀ ਹੋਵੇ ਨਾ, ਜਿਹੜੀ ਐਕਸਪੋਰਟ ਨਹੀਂ ਹੁੰਦੀ ਇਹ ਸ਼ਹਾਦਤ ਆ। ਜਿਹੜੀ ਤੇਲਦਾਰ ਅਜਨਾਸ ਹੁੰਦੀਆਂ ਨਾ ਉਹਨਾਂ ਦੀ ਖਪਤ ਹੈ ਹੀ ਬੜੀ, ਉਹ ਤਾਂ ਨਹੀਂ ਪੂਰੀ ਹੁੰਦੀ। ਹਾਂ ਮਹਿੰਗੀਆਂ। ਬਾਕੀ ਇਤਕੀ ਜੇ ਜਿਵੇਂ ਹੁਣ ਤਿਲੀ ਗੱਡੀ ਚ ਤਿਲੀ ਖਰਾਬ ਵੀ ਬੜੀ ਹੋਈ ਬੰਦਿਆਂ ਲੋਕਾਂ ਦੀ ਹੋਈ ਵੀ ਨਹੀਂ ਕਈ। ਮੌਸਮ ਕਾਫੀ ਗਰਮੀ ਦੀ ਕਰਕੇ ਨਾ ਜਮਾ ਵੀ ਪੂਰਾ ਤਰ੍ਹਾਂ ਤੇ ਨਹੀਂ। ਤੇ ਰਜੋਕਾ ਸਾਹਿਬ ਤੁਹਾਡੇ ਵਾਲੇ ਪਾਸੇ ਕਿਹੜੀ ਬਹੁਤੀ ਫਸਲਾਂ ਚੱਲ ਰਹੀਆਂ ਚਨਿਓਟ ਦੇ ਵਿੱਚ? ਸਾਡੇ ਕੋਲ ਕਣਕ ਜ਼ਿਆਦਾ ਕਾਸ਼ਤ ਹੁੰਦੀ ਹੈ ਤੇ ਬਾਕੀ ਜਿਹੜੇ ਦਰਿਆ ਦੇ ਨਜ਼ਦੀਕ ਇਲਾਕੇ ਨੇ ਜਿੱਥੇ ਪਾਣੀ ਦਾ ਲੈਵਲ ਉੱਚਾ ਹੈ ਨਾ ਉੱਥੇ ਕਮਾਨ ਜ਼ਿਆਦਾ ਕਾਸ਼ਤ ਹੁੰਦਾ। ਇਹ ਮੇਰੀ ਹਰ ਜ਼ਿਮੀਂਦਾਰ ਅੱਗੇ ਅਪੀਲ ਹੈ, ਜਦੋਂ ਨੂਨ ਲੀਗ ਦੀ ਹਕੂਮਤ ਆ ਜਾਵੇ ਕਮਾਨ ਘਟਾ ਦਿੱਤਾ ਕਰੋ। ਕਮਾਨ ਚੋਂ ਲਿੱਤਰ ਵਜਣੇ ਹੀ ਵਜਣੇ। ਸਾਡੇ ਕੋਲ ਨਾ ਰਮਜ਼ਾਨ ਸ਼ੂਗਰ ਮਿਲ ਹੈ, ਉਹ ਇਹਨਾਂ ਦੀ ਸ਼ਬਾਜ਼ ਸ਼ਰੀਫ ਪਾਰਟੀ ਦੀ ਆ। ਤੇ ਖੈਰ ਅੱਲਾ ਮਾਫ ਕਰੇ, ਜਦੋਂ ਵੀ ਇਹਨਾਂ ਦੀ ਹਕੂਮਤ ਆਈ ਮੇਰੀ ਜ਼ਿੰਦਗੀ 'ਚ ਤਾਂ ਮੈਂ ਇਹ ਵੇਖਿਆ ਕਿ ਗੰਨਾ ਜਿਹੜਾ ਹੈ ਉਹ ਡਾਊਨ ਹੋਇਆ। ਸਾਰੀ ਫਸਲਾਂ ਹੀ ਡਾਊਨ ਹੋਈਆਂ, ਸਾਰੀ ਫਸਲ ਨੂੰ ਜੂਤ ਪੈਂਦਾ ਹੈ। ਇਹਨਾਂ ਦੀ ਹਕੂਮਤ ਖਾਸ ਕਰ ਜ਼ਰਾਅਤ ਜਿਹੜੀ ਆ ਨਾ ਇਹਨਾਂ ਨੇ ਫੇਲ ਕਰ ਛੱਡੀ। ਇਹਨਾਂ ਨੂੰ ਕੋਈ ਵੋਟਾਂ ਵਾਲੀ ਕਾਵੇੜੀ ਆਈ ਨਹੀਂ ਲੱਗਦਾ ਜਿਹੜੀ ਆ ਕਣਕ ਕੀਤੀ ਇਹਨੇ ਤੇ ਜਿਹੜਾ ਕਮਾਨ ਨਾਲ ਕਰਨਗੇ। ਉਹ ਨਹੀਂ ਦਿਮਾਗ ਹੀ ਇੰਨਾ ਕਾ ਊਤ ਬੰਦੇ ਆ ਉਹਨਾਂ ਨੇ। ਹਾਂ ਦਿਮਾਗ ਹੀ ਇੰਨਾ ਕਹਿਣਾ ਚ ਹੋਰ ਕੁਝ